बाली के हाँ मुसलमानी यात्री हाँ सिखां वाली यात्री सिखां वाली यात्री चूड़काना चोड़काना पटियाला बाबा तू बाबे अर्जन ਨੂੰ ਕਿੱਥੇ ਵੇਖਿਆ ਸੀ ਮਤਲਬ ਉੱਥੇ ਹਵੇਲੀ 'ਚ ਵੇਂਦਾ ਰਿਹਾ ਕਿੱਥੇ ਵੇਖਿਆ बेली च बेंदा रहा सी उत्थे खेलते रहे था ते बेंदे था उन्दियां अंज करके बाजार ਨੂੰ ਨਾ मतलब जाके लीखा मारनियां ते उस साडे मगर लग जाना डंडा लेके ਇਸ ਟਾਈਮ ਕਿੰਨੀਆਂ ਫੈਮਲੀਆਂ ਦੇ ਵਿੱਚ 3-4 ਅਨੂਪ ਸਿੰਘ ਵਿਰਕ ਦੇ ਕਹਿਣ ਤੇ ਉਹਨਾਂ ਦੇ ਪੁਰਖਿਆਂ ਦੇ ਉਹਦੇ ਦਾਦਾ ਜੀ ਪੜਦਾਦਾ ਜੀ ਅਰਜਨ ਸਿੰਘ ਵਿਰਕ ਦੇ ਪਿੰਡ ਅਸੀਂ ਪਹੁੰਚੇ ਆ ਮੰਗਾ ਵਿਰਕਾਂ ਪਿੱਛੇ ਮੇਰੇ ਸਕੂਲ ਹੈ ਵੰਡ 47 ਤੋਂ ਪਹਿਲਾਂ ਵੀ ਇੱਥੇ ਸਕੂਲ ਹੁੰਦਾ ਸੀ ਬੋਰਡ ਦੇ ਉੱਤੇ ਵੀ ਲਿਖਿਆ ਹੋਇਆ ਮੰਗਾ ਵਿਰਕਾਂ ਸਾਹਮਣੇ ਲਿਖਿਆ ਮੰਗਾ ਵਿਰਕਾਂ ਹੁਣ ਇਹਦਾ ਨਾਂ ਹੈ ਮੌਜੂਦਾ ਜਿਹੜਾ ਮੰਗਾ ਡੋਗਰਾ ਕਿਉਂਕਿ ਡੋਗਰੇ ਇੱਥੇ ਆਣ ਕੇ ਬੈਠੇ ਨੇ ਉਹਨਾਂ ਨੇ ਸਾਨੂੰ ਫਰਮਾਇਸ਼ ਕੀਤੀ ਸੀ ਅਨੂਪ ਸਿੰਘ ਵਿਰਕ ਨੇ ਜਿਹੜਾ ਅਮਰੀਕਾ ਹੁੰਦਾ ਕਿ ਮੇਰੇ ਪਿੰਡ ਜਾਓ ਜਾਂ ਮੇਰਾ ਘਰ ਵਹਾਓ ਤੇ ਮੈਨੂੰ ਪਿੰਡ ਮੇਰਾ ਵਹਾ ਦਿਓ ਕਿਵੇਂ ਦਾ ਅਸੀਂ ਪਿੰਡ 'ਚ ਪਹੁੰਚ ਗਏ ਉਹਨਾਂ ਦੇ ਕਹਿਣ ਤੇ ਇੱਥੇ ਇੱਕ ਤੇਲੀਆਂ ਦਾ ਬਾਬਾ ਹੈਗਾ ਜਿਹਦੀ ਤਕਰੀਬਨ 90 92 95 ਸਾਲ ਉਮਰ ਹੋਣੀ ਉਹਨੂੰ ਜਾ ਕੇ ਮਿਲਨੇ ਆ ਬਾਬਾ ਜੀ ਨੂੰ ਪੁੱਛਾਂਗੇ ਅਨੂਪ ਸਿੰਘ ਦੇ ਜਿਹੜੇ ਪੜਦਾਦਾ ਜੀ ਅਰਜਨ ਸਿੰਘ ਵਿਰਕ ਵੀ ਉਹ ਕਿਵੇਂ ਦੇ ਸਨ ਕਿਵੇਂ ਰਹਿੰਦੇ ਸਨ ਕਿਵੇਂ ਦਾ ਕਲਚਰ ਸੀ ਉਹਨਾਂ ਦਾ ਮਾਲ ਡੰਗਰ ਕਿੰਨਾ ਸੀ ਪੈਲੀ ਬੰਨਾ ਕਿੱਥੇ ਸੀ ਉਹਨਾਂ ਦੇ ਹਵੇਲੀਆਂ ਵਗੈਰਾ ਕਿੱਥੇ ਸਨ ਤੇ ਘਰ ਕਿੱਥੇ ਸੀ ਕੋਸ਼ਿਸ਼ ਕਰਾਂਗੇ ਬਾਬਾ ਜੀ ਨੂੰ ਨਾਲ ਲੈ ਕੇ ਤੇ ਇਹਨਾਂ ਦੇ ਘਰ ਵਿਖਾਈਏ ਅਰਜਨ ਸਿੰਘ ਵਿਰਕ ਦਾ ਜਿਹੜਾ ਘਰ ਸੀ ਉੱਥੇ ਲੈ ਕੇ ਚਲੀਏ ਨਾਲੇ ਗੁਰਦੁਆਰਾ ਤੁਹਾਨੂੰ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਆਉਂਦਾ ਉਂਝ ਖਲੋਤਾ ਆਪਣੀ ਅਸਲੀ ਹਾਲਤ 'ਚ ਉੱਤੇ ਗੁਰਮੁਖੀ ਵਿੱਚ ਸਾਰੇ ਸੇਵਕਾਂ ਦੇ ਨਾਮ ਵੀ ਲਿਖੇ ਹੋਏ ਨੇ ਆਓ ਚੱਲਦੇ ਹਾਂ ਅੱਜ ਦਾ ਵਲੌਗ ਸਟਾਰਟ ਕਰਨਾ ਕਿ ਤੁਹਾਡਾ ਵੀ ਦਿਲ ਕਰਦਾ ਆਪਣੇ ਲਹਿੰਦੇ ਪੰਜਾਬ 'ਚ ਜਿਹੜਾ ਜਿੱਥੇ ਤੁਹਾਡੇ ਵੱਡੇ ਗਏ ਸੀ ਉਹ ਉੱਥੋਂ ਦੀ ਵੀਡੀਓ ਬਣਵਾਈਏ ਇਨਬਾਕਸ ਸਾਡੇ ਨਾਲ ਰਾਬਤ ਕਰ ਸਕਦੇ ਹੋ ਜਾਂਦੇ ਵਾਸਤੇ ਰਹੋ ਆਓ ਚਲੀਏ ਬਾਬਾ ਜੀ ਹਾਂਜੀ ਇਸ ਪਿੰਡ ਤੁਹਾਡੇ ਵਿੱਚ ਅਰਜਨ ਸਿੰਘ ਵਿਰਕ ਵੀ ਰਹਿੰਦਾ ਹੁੰਦਾ ਸੀ ਹਾਂਜੀ ਪਿੰਡ ਕਿਹੜਾ ਜਿਹੜਾ ਮੰਗਾ ਵਿਰਕਾਂ ਜ਼ਿਲ੍ਹਾ ਤਹਿਸੀਲ ਸ਼ੇਖਪੁਰਾ ਅੱਛਾ ਤੇ ਤੁਹਾਡਾ ਨਾਮ ਵੀ ਥੋੜਾ ਦੱਸ ਦਿਓ ਜੀ ਸਰਦਾਰ ਅਲੀ ਤੇ ਤੁਹਾਡੇ ਬਾਪੂ ਦਾ ਸ਼ਾਹ ਮੁਹੰਮਦ ਸ਼ਾਹ ਮੁਹੰਮਦ ਤੇ ਆਪਣੀ ਕਿਹੜੀ ਕੌਮ ਕਿਹੜੀ ਆਪਣੀ ਜਾਤ ਮਲਕ ਮਲਕ ਤੇਲੀ ਅੱਛਾ ਤੇ ਇੱਥੋਂ ਦੇ ਵਸਨੀਕ ਹੋ ਇੱਥੋਂ ਦੇ ਵਸਿੰਦੇ ਹੋ ਹਾਂਜੀ ਬਾਬਾ ਜੀ ਜਦੋਂ ਵੰਡ ਹੋਈ ਸੀ ਜਿੱਥੇ ਸਿੱਖ ਵਸਦੇ ਹਨ ਆਹੋ ਗਦਰ ਨਹੀਂ ਸੀ ਮਚਿਆ ਕਿੱਡੇ ਕੁ ਸੋ ਤੁਸੀਂ ਉਦੋਂ ਮੈਂ 20 ਕੁ ਸਾਲ ਦਾ ਸਾਂ ਸਾਰਾ ਮੈਨੂੰ ਪਤਾ ਹੈ ਅੱਛਾ ਇਹ ਦੱਸੇ ਪਿੰਡ ਦੇ ਵਿੱਚ ਉਦੋਂ ਸਿੱਖ ਜ਼ਿਆਦਾ ਹਾਂ ਕਿ ਮੁਸਲਮਾਨ ਜ਼ਿਆਦਾ ਹਾਂ ਇੱਕੋ ਜਿੰਨੇ ਸਾਂ ਉਨੀ ਸਿੱਖ ਸਨ ਨਹੀਂ ਉਹਨੇ ਸੀ ਉਦੋਂ ਮੁਸਲਮਾਨ ਬੜੇ ਸਕੂਨ ਨਾਲ ਵਸਦੇ ਸਨ ਅੱਛਾ ਇੱਥੇ ਸਿੱਖ ਵੀ ਸਹੀ ਵਸਦੇ ਹਨ ਸਿੱਖ ਵੀ ਸਹੀ ਵਸਦੇ ਸਨ ਕਿਸੇ ਦੀ ਜੋ ਜਾਤੀ ਨਹੀਂ ਸਾਨੂੰ ਹੁੰਦੇ ਨੇ ਅੱਛਾ ਹਾਂ ਅੱਛਾ ਇਹ ਜਿਹੜਾ ਬਾਬਾ ਅਰਜਨ ਸਿੰਘ ਸੀ ਹਾਂ ਇਹਦੀ ਔਲਾਦ ਦਾ ਪਤਾ ਕਿੰਨੇ ਮੁੰਡੇ ਇਹਦਾ ਵਿਆਹ ਹੋਇਆ ਸੀ ਕਿ ਨਹੀਂ ਵਿਆਹ ਹੋਇਆ ਸੀ ਉਹ ਜਵਾਨ ਸੀ ਅਸੀਂ ਬੱਚੇ ਸਾਂ ਮੁੰਡੇ ਸਾਂ ਅੱਛਾ ਉਹ ਤਾਂ ਜਵਾਨ ਸੀ ਉਹ ਹਾਂ ਅਰਜਨ ਸਿੰਘ ਇਹ ਤੁਹਾਨੂੰ ਉਹ ਯਾਦ ਇਹਦਾ ਮੁਹਾਂਦਰਾ ਵੀ ਕਿਵੇਂ ਦਾ ਸੀ ਵੇਖਿਆ ਸੀ ਕਿ ਨਹੀਂ ਵੇਖਿਆ ਸੀ ਪੱਕੇ ਰੰਗ ਦਾ ਸੌਲੇ ਪੱਕੇ ਜਿਹੇ ਰੰਗ ਦਾ ਬਾਬਾ ਚੰਗਾ ਮੋਟਾ ਸੀ ਅੱਛਾ ਮੋਟਾ ਸੀ ਭਾਰਾ ਹਾਂ ਤੇ ਬਾਬਾ ਉਂਝ ਕੱਦ ਕਿੰਨਾ ਸੀ ਮੇਰੇ ਜਿੰਨਾ ਹੀ ਤੁਹਾਡੇ ਜਿੰਨਾ ਕੱਦ ਪੂਰਾ ਹੀ ਸੀ ਹੁੰਦਾ ਅੱਛਾ ਹਾਂ ਇਹਨਾਂ ਦੀ ਹਵੇਲੀ ਕਿੱਥੇ ਕਰਕੇ ਮਾਲ ਡੰਗਰ ਵਾਲੀ ਬਾਬਾ ਬਾਬਾ ਅਰਜਨ ਜਿਹੜਾ ਉਹ ਇਹਦੀ ਵੇਲੀ ਸੀ ਸਿੱਧੀ ਗਲੀ ਚੜਦੇ ਨੂੰ ਜਾ ਕੇ ਨਾ ਤੇ ਗੋਠ ਜਿਸਲੇ ਅੰਜ ਮੁੰਨਾ ਨਾ ਬਾਜ਼ਾਰ ਨੂੰ ਗੋਠੇ ਚ ਉਹਨਾਂ ਦੀ ਵੇਲੀ ਸੀ ਇਹਨਾਂ ਦੀ ਹਵੇਲੀ ਹੁੰਦੀ ਸੀ ਉੱਥੇ ਹਾਂ ਬਹੁਤ ਵੱਡੀ ਸੀ ਤਗੜੀ ਸੀ ਬੜੀ ਵੇਲੀ ਸੀ ਤੇ ਬੜਾ ਵੱਡਾ ਗੇਟ ਬਿਆਰ ਦਾ ਲੱਗਾ ਹੋਇਆ ਸੀ ਬਾਹਰ ਜਿਵੇਂ ਮਹੱਲਾ ਨੂੰ ਉਹਨਾਂ ਲੈ ਆਉਂਦਾ ਕਿਲਿਆਂ ਜਿੰਦੇ ਚੋਂ ਗੱਡਾ ਭਰਿਆ ਭਰਾ ਤਾਂ ਅੰਦਰ ਲੰਘ ਜਾਏ ਅੱਛਾ ਅੱਛਾ ਏਡਾ ਵੱਡਾ ਤੇ ਬਾਬਾ ਮੱਥਾ ਸਾਹਮਣੇ ਪੱਕਾ ਸੀ ਪੱਕੀ ਇੱਟਾਂ ਦਾ ਕਿ ਕੱਚੀਆਂ ਦਾ ਉਦੋਂ ਇੱਟ ਨਹੀਂ ਸੀ ਲੱਭਦੀ ਹਾਂ ਅੰਦਰ ਲੋਕਾਂ ਨੇ ਕੱਚੀਆਂ ਕੀਤੀਆਂ ਤੇ ਬਾਹਰ ਪੱਕੀ ਇੱਟ ਲਾਈ ਹੋਈ ਸੀ ਅੱਛਾ ਮਕਾਨਾਂ ਨੂੰ ਅੱਛਾ ਅੱਛਾ ਮਾਲ ਡੰਗਰ ਕਿੰਨਾ ਕੁ ਸੀ ਹਵੇਲੀ ਚ ਵੇਖਿਆ ਤੁਸੀਂ ਕਿੰਨਾ ਕੁ ਰੱਖਿਆ ਸਾਰਿਆਂ ਨੇ ਚੰਗਾ ਰੱਖਿਆ ਸੀ ਮਾਲ ਅੱਛਾ ਘੋੜੀਆਂ ਵੀ ਰੱਖਦੇ ਹਾਂ ਘੋੜੀਆਂ ਹਰ ਘਰ ਕੋਲ ਘੋੜੀ ਹਰ ਸਰਦਾਰ ਕੋਲ ਘੋੜੀ ਹਰ ਸਰਦਾਰ ਬਾਬਾ ਉਹਨਾਂ ਦੀ ਜ਼ਮੀਨ ਹੈ ਸੀ ਜ਼ਮੀਨਾਂ ਸਾਰਿਆਂ ਦੀਆਂ ਸਨ 12 ਮਰਬੇ ਨਾਮੇ ਬੋਲੇ ਦੀ ਸੀ 12 ਹੀ ਠਾਕਰ ਦੀ ਸੀ ਤੇ ਦੂਜਿਆਂ ਦੀ ਕਿਸੇ ਦੀ 6 ਕਿਸੇ ਦੀ 7 ਕਿਸੇ ਦੀ 8 ਕਿਸੇ ਦੀ 5 ਕਿਸੇ ਮਰਬੇ ਯਾਨੀ ਨਹੀਂ 5 ਮਰਬੇ 4 ਅੱਛਾ ਇਹਨਾਂ ਦੀ 12 ਅੱਛਾ ਅੱਛਾ ਚੰਗੀ ਵੇਲ ਸੀ ਬਾਬਾ ਇਹਨਾਂ ਨੇ ਕੋਈ ਨਾਲ ਮੁਲਾਜ਼ਮ ਮੁਲਾਜ਼ਮ ਰੱਖੇ ਹੋਣੇ ਉਹ ਪੱਠੇ ਪਾਣ ਵਾਲੇ ਜਿਹਨੂੰ ਆਪਾਂ ਪੱਠੇ ਪਾਣ ਵਾਲੇ ਕੰਮੀ ਰੱਖੇ ਸਾਨੇ ਤੇ ਬਾਬਾ ਅਰਜਨ ਵੀ ਰੱਖੇ ਹੋਣੇ ਆਪ ਕਦੋਂ ਪਾਉਂਦੇ ਸਨ ਇੱਥੇ ਨਾ ਸਾਈ ਰੱਖੇ ਵੇ ਹੋਣੇ ਅੱਛਾ ਅੱਛਾ ਸਾਈ ਉਦੋਂ ਆਮ ਹੁੰਦੇ ਸਨ ਅੱਛਾ 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 ਉਹਨਾਂ ਨਾਲ ਰਹਿਣਾ ਅੱਛਾ ਜਾਂ ਬੱਤੀ ਬੁੱਤੀ ਕੋਈ ਨਹੀਂ ਸੀ ਕੋਈ ਸ਼ਾਇਦ ਨਹੀਂ ਸੀ ਬਾਬਾ ਤੂੰ ਬਾਬਾ ਅਰਜਨ ਨੂੰ ਕਿੱਥੇ ਵੇਖਿਆ ਸੀ ਮਤਲਬ ਉੱਥੇ ਹਵੇਲੀ 'ਚ ਵੇਂਦਾ ਰਿਹਾ ਕਿੱਥੇ ਵੇਖਿਆ ਹਵੇਲੀ 'ਚ ਵੇਂਦਾ ਰਿਹਾ ਸੀ ਉੱਥੇ ਖੇਡਦੇ ਰਹੇ ਸਾਂ ਤੇ ਵੇਂਦੇ ਸਾਂ ਉਹਦੀਆਂ ਅੰਜ ਕਰਕੇ ਬਾਜ਼ਾਰ ਨੂੰ ਨਾ ਮਤਲਬ ਜਾ ਕੇ ਲੀਖਾ ਮਾਰਨੀਆਂ ਤੇ ਉਸ ਸਾਡੇ ਮਗਰ ਲੱਗ ਜਾਣਾ ਡੰਡਾ ਲੈ ਕੇ ਅੱਛਾ ਕੋਲੇ ਕੋਲੇ ਨਾਲ ਕਿਹੜਾ ਮਾਰਦੇ ਤੂੰ ਬਾਬਾ ਅਰਜਨ ਨੇ ਛੋਟਾ ਫੜ ਲੈਣਾ ਛੋਟਾ ਤੁਸੀਂ ਸਤਾਉਂਦੇ ਹੋਣਾ ਜਿਵੇਂ ਹੁਣ ਬਾਲ ਸਤਾਉਂਦੇ ਹੋਣਾ ਅੱਛਾ ਅੱਛਾ ਉਹ ਬਜ਼ੁਰਗੋ ਅੱਲਾਹ ਪਾਕ ਉਂਝ ਬਾਬਾ ਕਿਵੇਂ ਦਾ ਸੀ ਅਰਜਨ ਗੁੱਸੇ ਵਾਲਾ ਸੀ ਮਤਲਬ ਧੀਆਂ ਭੈਣਾਂ ਦਾ ਹਿਆ ਕਰਦਾ ਸੀ ਵਿਆਹ ਸ਼ਾਦੀ ਹੁੰਦੀ ਸੀ ਕਿਸੇ ਕਮੀਆਂ ਦੀ ਕੋਈ ਹੈਲਪ ਕਰਦੇ ਮੈਂ ਤੇ ਤੈਨੂੰ ਦੱਸਣਾ ਬਈ ਉਦੋਂ ਪੁੱਛਦੇ ਸਨ ਬਈ
ਆ ਕਿਸੇ ਦੀ ਬੱਚੀ ਜਵਾਨ ਹੈ ਤੇ ਉਹਨਾਂ ਨਿਗਾਹ ਮਾਰਨੀ ਤੇ ਉਹਨੂੰ ਸੱਜਣਾ, ਉਹਨੂੰ ਆਖਣਾ ਹੋਇਆ ਇਹਦਾ ਕੀਤਾ ਹੈ ਕਿ ਨਹੀਂ ਅਜੇ ਕੀਤਾ ਬੱਚੀ ਦਾ। ਅੱਛਾ ਅੱਛਾ, ਉਹਦੇ ਮਾਂ ਪਿਓ ਨੂੰ ਕਹਿਣਾ ਹੈ, ਹਾਂ ਉਹਦੇ ਪਿਓ ਨੂੰ ਪੁੱਛਣਾ। ਉਸ ਆਖਣਾ ਜੀ ਕੀਤਾ ਹੈ ਮੇਰੇ ਕੋਲ ਸ਼ਾਇਦ ਕੋਈ, ਉਸ ਆਖਣਾ ਤੈਨੂੰ ਦੇ ਇੱਥੋਂ ਜਿਹੜੀ ਸ਼ਾਇਦ ਜਾਣੀਆਂ ਲੈ ਜਾ ਇਹਨਾਂ ਕਰਨੇ ਪੜਾ। ਉਹ ਲੋਕੀ ਇਸ ਬਾਬਾ ਤੁਹਾਡੇ ਨਾਲ ਫਿਰ ਸਹੀ ਸੀ ਹੈ ਵਰਤਨ ਵਰਤਾਨ? ਬੱਲੇ 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 ਹਰ ਦੀ ਧੀ ਭੈਣ ਦੇ ਉਹ ਸਾਂਝੇ ਸਨ। ਤੇ ਜਦੋਂ ਇਹ ਗਏ ਨੇ ਸਹੀ ਨਿਕਲ ਕੇ ਗਏ ਨੇ ਪਿੰਡੋਂ? ਸਾਡੇ ਕੋਲੋਂ ਸਹੀ ਨਿਕਲ ਕੇ ਗਏ ਨੇ। ਫਿਰ ਤਾਂ ਤੂੰ ਸਿੱਖਾਂ ਦੇ ਮੁੰਡਿਆਂ ਨਾਲ ਵੀ ਖੇਡਦਾ ਰਿਹਾ ਹੋਰ ਅੱਛਾ, ਇਹ ਜਦੋਂ ਇਹਦੀ ਹਵੇਲੀ ਹਲ ਜਾ ਕੇ ਉਹ ਮਾਰਦੇ ਹੋ ਲਕੀਰਾਂ, ਉਦੋਂ ਤੁਸੀਂ ਇਕੱਲੇ ਹੁੰਦੇ ਕਿ ਸਿੱਖਾਂ ਦੇ ਬਾਲ ਵੀ ਨਾਲ ਹੁੰਦੇ ਆ? ਨਹੀਂ, ਨਾਲ ਉਹ ਵੀ ਹੁੰਦੇ। ਅੱਛਾ ਅੱਛਾ, ਇਕੱਠੇ ਖੇਲਣ ਦੇ। ਅੱਛਾ, ਉਹ ਤਰ੍ਹਾਂ ਦਾ ਵੀ ਤੁਸੀਂ ਨਾਲ ਲਕੀਰਾਂ ਮਾਰਨਾ। ਮੁੰਡੇ ਹੁੰਦੇ ਚੰਗੇ ਘਬਰਾਟੇ ਸਨ। ਅੱਛਾ, ਗੱਭਰੂ ਸਨ। ਬਾਬੇ ਅਰਜਨ ਦੇ? ਹਾਂ। ਬਾਬਾ ਜੀ ਸਾਨੂੰ ਅਨੂਪ ਸਿੰਘ ਵਿਰਕ ਦੇ ਪੜਦਾਦਾ ਜੀ ਅਰਜਨ ਸਿੰਘ ਵਿਰਕ ਦੇ ਘਰ ਲੈ ਕੇ ਚੱਲੇ ਆ। ਨਾਲ ਗੁਰਦੁਆਰਾ ਸਾਹਿਬ ਤੋਂ ਥੋੜਾ ਕੋ ਅੱਗੇ ਆਈਏ ਤੇ ਇਹ ਗਲੀ ਦੇ ਵਿੱਚ ਪਰਤੇ ਆ। ਇੱਥੇ ਪੁਰਾਣੇ ਬੜੇ ਘਰ ਨੇ। ਬਜ਼ੁਰਗ ਦੱਸਦੇ ਹੁਣ ਬਾਬੇ ਅਰਜਨ ਦਾ ਜਿਹੜਾ ਤੁਹਾਡੇ ਪੜਦਾਦਾ ਜੀ ਅਨੂਪ ਸਿੰਘ, ਤੁਹਾਡੇ ਪੜਦਾਦੇ ਅਰਜਨ ਸਿੰਘ ਦਾ ਘਰ ਲੱਭਣ ਡਿਆਂ ਤੇ ਆ ਗਏ ਬਾਬੇ ਨੂੰ ਨਾਲ ਲੈ ਕੇ। ਅੱਛਾ ਬਾਬਾ ਜੀ, ਸਾਰੇ ਘਰ ਸਿੱਖਾਂ ਦੇ ਹੈ ਗਲੀ ਵਿੱਚ? ਆ ਗਲੀ ਮਹੱਲਾ ਹੀ ਪੂਰਾ ਸਿੱਖਾਂ ਦਾ ਸੀ? ਹਾਂ, ਸਾਰੀ ਗਲੀ ਸਿੱਖਾਂ ਦੀ। ਅੱਛਾ ਹਾਂ। ਇਧਰ ਆਉਣਾ ਹੁੰਦਾ ਸੀ ਤਾਂ ਬਾਬਾ ਅਰਜਨ ਛੋਟਾ ਲੱਗ ਪਿੱਛੇ ਲੱਗਦਾ ਸੀ। ਉਹਦੀ ਵੇਲੀ ਪਰਾਂ ਸੀ। ਅੱਛਾ, ਹਵੇਲੀ ਹਲ? ਅੱਛਾ ਜੀ, ਮੈਨੂੰ ਖਾਈ ਸੀ ਬੈਸ ਗੁੱਠੇ ਵੇਲੀ ਆ। ਹਾਂ ਹਾਂ ਹਾਂ। ਅੱਛਾ, ਉਹ ਹਵੇਲੀ ਸੀ, ਹਾਂ। ਘਰ ਇਧਰ ਸੀ। ਆ ਪੁਰਾਣੀਆਂ ਇੱਟਾਂ ਨਹੀਂ। ਹਾਂ ਹਾਂ, ਪੁਰਾਣਾ ਸਾਰਾ ਘਰ। ਅੱਛਾ ਬਾਬਾ ਜੀ, ਇਹਦੇ ਨਾਲ ਨਾਲ ਪਿੰਡ ਕਿਹੜੇ ਤੁਹਾਡੇ ਗੁਆਂਢੀ? ਪਿੰਡ ਕਿਹੜੇ ਕਿਹੜੇ ਨੇ ਆਲੇ ਦੁਆਲੇ? ਮਤਲਬ ਯਾਤਰੀ ਬਾਲੀ ਕੇ, ਹਾਂ ਮੁਸਲਮਾਨੀ ਯਾਤਰੀ, ਹਾਂ, ਸਿੱਖਾਂ ਵਾਲੀ ਯਾਤਰੀ, ਸਿੱਖਾਂ ਵਾਲੀ ਯਾਤਰੀ, ਚੂੜਕਾਣਾ, ਚੋੜਕਾਣਾ, ਪੱਡਿਆਂ ਵਾਲਾ। ਹਾਂ ਹਾਂ ਹਾਂ। ਬਾਬਾ ਜੀ ਇਹਦਾ ਨਹੀਂ ਪਤਾ ਕਿਦਾ ਸੀ ਘਰ? ਅਜੇ ਤਾਂ ਲੰਘਦੇ ਪਏ ਆ ਕਿਹੜਾ ਵੱਡਾ? ਨਹੀਂ ਹਾਂ ਨਹੀਂ, ਆ ਪੁਰਾਣੇ ਖੜੇ ਨੇ ਨਹੀਂ ਨਹੀਂ, ਇਹਦਾ ਨਹੀਂ ਪਤਾ ਕਿਦਾ ਸੀ? ਨਹੀਂ, ਇਹ ਨਹੀਂ ਪਤਾ ਹੈ। ਮੈਂ ਆਖਾਂ ਬੜਾ ਮੈਂ। ਹਾਂ ਹਾਂ। ਲਓ ਜੀ, ਇੱਕ ਆ ਘਰ ਆਇਆ ਪਿੱਛੇ ਪੁਰਾਣਾ, ਸੰਤਾਨ ਤੋਂ ਪਹਿਲਾਂ ਵਾਲਾ। ਅੰਦਰ ਇਹਦੇ ਮੂਰਤੀਆਂ ਵੀ ਬਣੀਆਂ ਨੇ, ਯਾਨੀ ਤਸਵੀਰਾਂ ਬੜੀਆਂ ਬਣੀਆਂ ਨੇ, ਤੇ ਡਿਉੜੀ ਸਾਹਮਣੇ ਅੱਗੇ ਅੰਦਰ ਹੈ। ਤੇ ਲੇਕਿਨ ਬਾਬੇ ਨੂੰ ਇਹਦਾ ਨਹੀਂ ਪਤਾ ਕਿਦਾ। ਅੱਛਾ, ਇਹ ਕਿਦਾ ਸੀ ਬਾਬਾ? ਇਹ ਵੀ ਪਤਾ ਕਿ ਨਹੀਂ? ਨਾ, ਉਹ ਤੇ ਦੋ ਤਿੰਨ ਘਰਾਂ ਦੇ ਪਤਾ ਹੈ। ਅੱਛਾ ਚਲੋ ਫਿਰ ਅਰਜਨ ਸਿੰਘ ਦੇ ਘਰ ਲਾ ਕੇ ਦਿਖਾੜਨਾ ਸਾਨੂੰ ਜਿਹੜਾ ਉਹਦਾ ਸੀ। ਮੈਂ ਇਹਨਾਂ ਵਿੱਚੋਂ ਨਾ ਹੋਏ। ਲਓ ਜੀ, ਇੱਕ ਇੱਧਰ ਪੁਰਾਣਾ ਵੇਖੋ, ਇੱਕ ਦਰਵਾਜ਼ੇ ਦਾ ਖਲੋਤਾ ਸਾਹਮਣਾ ਮੁੱਖ। ਪਿੰਡ ਦੇ ਵਿੱਚ ਜਿਹੜੇ ਨੰਬਰਦਾਰ ਸਨ ਉਦੋਂ, ਹਾਂ, ਉਹ ਮੁਸਲਮਾਨਾਂ ਦਾ ਸੀ ਕਿ ਸਿੱਖਾਂ ਦਾ ਹੁੰਦਾ ਸੀ? ਸਿੱਖਾਂ ਦਾ। ਅੱਛਾ, ਸਿੱਖਾਂ ਦੇ ਨੰਬਰਦਾਰੀ ਉਹਨਾਂ ਕੋਲ ਸੀ? ਹਾਂ। ਅੱਛਾ, ਕੋਈ ਇੱਥੇ ਖੂਹੀ ਸ਼ੂਈ ਕੋਈ ਨਹੀਂ ਸੀ? ਐਸਾ ਸਾਰਾ ਗਲੀ ਦੇ ਸਿੱਖਾਂ ਦੀ ਖੂਹੀ ਹਰ ਹੁੰਦੀ? ਘਰ ਦੇ ਵਿੱਚ ਖੂਹੀ ਸੀ। ਆਏ ਜੀ ਉਹ ਨਾਲ ਬਾਬੇ ਅਰਜਨ ਦਾ ਘਰ। ਅੱਛਾ ਆ ਜਿਹੜਾ ਭਾਈ ਤੁਸੀਂ ਪਰਾਂ ਹੋਏ ਕੈਮਰੇ। ਲਓ ਜੀ, ਇਹ ਸੀ ਬਾਬੇ ਅਰਜਨ ਦਾ ਘਰ। ਬਾਬਾ ਜੀ ਦੱਸਦੇ ਪਏ ਨੇ ਕਿੱਥੋਂ ਦਾ ਲਾ ਕੇ ਕਿੱਥੋਂ ਤੱਕ ਹੁੰਦਾ ਸੀ? ਹੈ। ਅੱਛਾ, ਇੰਨਾ ਪੁਰਾਣਾ ਕਲਸਟਰ ਉੱਥੇ ਦੁਬਾਰਾ ਹੋਇਆ, ਇਹ ਨਵਾਂ ਛੱਤਿਆ। ਇਹ ਬਾਬਾ ਕਿੱਦਾਂ ਕੁ ਹੁੰਦਾ ਸੀ? ਕਿੱਥੋਂ ਲਾ ਕੇ ਕਿੱਥੋਂ ਤੱਕ ਸੀ? ਮਤਲਬ ਬਾਬਾ ਉੱਥੋਂ ਤੱਕ ਸੀ। ਆ ਤੇਜਾ ਸਿੰਘ ਸੀ ਇੱਥੇ। ਅੱਛਾ, ਇਹ ਗਲੀ ਵਿੱਚ ਤੇਜਾ ਸਿੰਘ ਦਾ ਸੀ ਘਰ? ਹੈ ਇਹ ਹੁੰਦਾ ਸੀ ਕਿਧਰ ਵਾਲਾ? ਆ ਸਾਰਾ ਹੀ ਮਤਲਬ ਉਹ ਉੱਥੋਂ ਲੱਗ ਕੇ ਤੇ ਤੋੜ ਬੰਨੇ ਤੱਕ। ਅੱਛਾ ਅੱਛਾ ਅੱਛਾ। ਅਨੂਪ ਸਿੰਘ, ਬਾਬਾ ਅਰਜਨ ਸਿੰਘ ਜਿਹੜਾ ਤੇਰਾ ਪੜਦਾਦੇ ਉਹਦੇ ਘਰ ਦੇ ਗਿਆ ਸੀ, ਆਣ ਖਲੋ ਗਿਆ ਗਲੀ 'ਚ, ਤੇ ਇਹਨਾਂ ਦੇ ਘਰ ਦੇ ਸਾਹਮਣੇ ਜਿਹੜਾ ਦੱਸਦਾ ਪਿਆ ਕਿ ਤੇਜਾ ਸਿੰਘ ਦਾ ਘਰ ਸੀ ਆ, ਤੇ ਇੱਧਰ ਜਿਹੜਾ ਤੇਰੇ ਪੜਦਾਦੇ ਦਾ ਅਰਜਨ ਸਿੰਘ ਵਿਰਕ ਦਾ ਘਰ ਸੀ। ਤੇ ਅੰਦਰੋਂ ਤੁਹਾਨੂੰ ਵਿਖਾ ਦਿੰਦੇ ਆ। ਟਾੜ ਪੁਰਾਣੀ ਲੱਗੀ ਆ। ਹਾਂ ਹਾਂ, ਸਹੀ ਹੋ ਗਿਆ ਸਹੀ ਹੋ ਗਿਆ। ਇੱਥੇ ਜੀ ਉਹਨਾਂ ਦਾ ਆਪਣਾ। ਅੱਛਾ ਜੀ, ਇਹ ਕੰਧ ਵੇਖੋ, ਇੱਕ ਪਹਿਲੇ ਨੰਬਰ ਤੇ ਆ ਕੰਧ ਵੇਖ ਲਓ, ਆ ਤੁਹਾਡੇ ਪੜਦਾਦੇ ਦੇ ਹੱਥਾਂ ਦੀ ਕੰਧ, ਠੀਕ ਹੈ, ਬਾਬੇ ਅਰਜਨ ਦੀ ਬਣਾਈ ਹੋਈ। ਇਹ ਢਾਹ ਕੇ ਵਿੱਚ ਨਾ ਗਲੀ ਬਣੀ ਹੋਈ, ਉਹ ਜ਼ਿਆਦਾ ਘਰ ਆ ਗਏ ਹੋਣਗੇ। ਇਹ ਦਰਵਾਜ਼ਾ ਪੁਰਾਣਾ ਵੇਖੋ ਜੀ। ਉਹਨਾਂ ਦੇ ਕਿਉਂ ਬਾਬਾ? ਹਾਂ। ਵੇਖ, ਐਵੇਂ ਦੇ ਦਰਵਾਜ਼ੇ ਹੁਣ ਬਣਦੇ ਨੇ ਮਿਸਤਰੀਆਂ ਕੋਲੋਂ? ਨਾ ਐਵੇਂ ਦੇ ਨਾ ਨਾ ਨਾ। ਹੁਣ ਬਣਵਾਈਏ ਤੇ ਦੂਸਰੇ ਦਿਨ ਘੁਣ ਲੱਗ ਜਾਂਦੀ ਹੈ, ਤੇ ਨਾ ਹੀ ਐਵੇਂ ਡਿਜ਼ਾਈਨ ਬਣਦੇ ਨੇ। ਨਵੇਂ ਡਿਜ਼ਾਈਨ। ਵਾਹ ਜੀ ਵਾਹ। ਹਾਂ, ਉਹ ਅੱਗੇ ਤੁਹਾਨੂੰ ਗੱਲ ਭਾਈ। ਅੱਛਾ ਜੀ, ਉਦੋਂ ਤਾਂ ਵੱਡਾ ਹੋਣਾ ਨਾ, ਹੁਣ ਵਿੱਚ ਘਰ ਬਣ ਗਏ ਨੇ ਬਹੁਤੇ ਹਨਾ? ਹਾਂ, ਇੱਕੋ ਘਰ ਸੀ। ਉਦੋਂ ਇੱਕੋ ਘਰ ਸੀ।
ਬਾਬਾ ਨਾ ਖੋਲ ਨਹੀਂ ਨਹੀਂ ਪੁਰਾਣਾ ਨਾ ਖੋਲੋ ਨਾ ਪੁੱਛ ਕੇ ਫਿਰ ਦਿਖਾਣੇ ਆ ਕੁਝ ਨਹੀਂ ਉਹ ਅਸੀਂ ਵੀ ਭਾਗੇ ਸਾਹਮਣੇ ਆ ਮੇਰੀਆਂ ਧੀਆਂ ਨੇ ਇਹ ਲਓ ਪੁਰਾਣੀ ਜੀ ਆਹ ਕੰਧ ਸਾਹਮਣੇ ਪੁਰਾਣੀ ਆ ਗਈ ਅਨੂਪ ਸਿੰਘ ਵਿਰਕ ਹਾਂਜੀ ਲੈ ਯਾਰ ਵੇਖ ਇਹ ਹੀ ਤੇਰੇ ਪਰਦਾਦੇ ਦਾ ਵੇਖ ਇਹ ਹੋਇਆ ਪੁਰਾਣੀ ਕੰਧ ਰਹਿ ਗਈ ਹਾਂ ਇਹ ਵੇਖੋ ਡਾਟ ਠੀਕ ਹੈ ਲੱਗੀ ਹੋਈ ਤੁਹਾਨੂੰ ਇੱਥੇ ਦਿਸਦੀ ਪਈ ਇੱਥੇ ਕੋਈ ਮੈਨੂੰ ਲੱਗਦਾ ਕੋਈ ਦਰਾ ਸੀ ਉੱਥੇ ਡਾਟ ਬਣੀ ਹੋਈ ਨਾ ਇੱਥੇ ਜਾਂ ਬਰਾਮਦਾ ਹੈਗਾ ਕੋਈ ਨਾ ਕੋਈ ਸ਼ਾਇਦ ਦੀ ਸ਼ਾਇ ਹੋਏਗੀ ਹਾਂਜੀ ਹਾਂਜੀ ਅੰਦਰ ਜਾਣ ਵਾਲੀ ਬੰਦ ਕੀਤੀ ਹੈ ਇਹ ਮਕਾਨ ਸੀ ਅੱਛਾ ਮਕਾਨ ਸਨ ਇਹ ਆ ਮੈਂ ਆਪ ਢਵਾਏ ਨੇ ਨਾਲ ਇਹ ਅੱਛਾ। ਬਣਾਏ ਨੇ। ਅੱਛਾ ਅੱਛਾ ਇਹ ਮਕਾਨ ਸਨ ਤੇ ਸਾਰੇ ਇਹ ਪੁਰਾਣੀ ਜਿਹੀ ਕੰਧ ਵੇਖੋ ਕਿੱਡੀ ਚੌੜੀ ਇੰਨੀ ਕੰਧ ਬਾਹਰ ਹਜੇ ਨਿਕਲ ਗਈ ਇੱਥੇ ਇਹ ਦੇਖੋ ਨਾ ਕੱਢੀ ਇੰਨੀ ਨਿਕਲ ਗਈ ਉਹਦੇ ਬਾਵਜੂਦ ਹਜੇ ਕੰਧ ਮੈਨੂੰ ਲੱਗਦਾ ਇਹ ਭਾ ਇੱਥੇ 20 ਦੀ ਹੋਣੀ ਏਡੀ ਚੌੜੀ ਹੋਣੀ ਕੰਧ ਇਹ 24 ਦੀ ਕੰਧ 24 ਦੀ ਹਾਂਜੀ ਵਾਹ ਜੀ ਵਾਹ ਬੜੀ ਇੱਟ ਸੀ ਹੈਂ ਹਾਂਜੀ ਇੱਟ ਤੇ ਬੜੀ ਨਿਕਲੀ ਹਾਂ 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 ਅੱਛਾ ਭਾ ਇਹ ਜਿਹੜਾ ਇਹਦਾ ਘਰ ਸੀ ਕਿੱਡਾ ਔਕਸੀ ਤਕਰੀਬਨ ਹੁਣ ਇਸ ਟਾਈਮ ਕਿੰਨੀਆਂ ਫੈਮਲੀਆਂ ਦੇ ਵਿੱਚ 3 4 ਇਹਦੇ ਚ ਫੈਮਿਲੀ ਹੋਣੀ ਕੋਈ ਹੈ ਅੱਛਾ ਅੱਛਾ ਨਹੀਂ ਕਾਇਆ ਕਮਰਾ ਇੱਕ ਹੋਰ ਦਰਵਾਜ਼ਾ ਉਹ ਹੋਰ ਜਗ੍ਹਾ ਹੈ ਇਹ ਹੋਰ ਦੇ ਅੱਛਾ 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 ਉਹ ਲੈਦਾ ਹੈ ਅੱਛਾ ਅੱਛਾ ਨੰਬਰਦਾਰ ਹੈ ਉਹਦੀ ਅੱਛਾ ਉਹਦੀ ਸੀ ਨਹੀਂ ਇੱਕੇ ਘਰ ਨਹੀਂ ਹੈ ਅੱਛਾ 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 ਮਤਲਬ ਬੜੇ ਬੜੇ ਖੁੱਲੇ ਸਨ ਉਦੋਂ ਹੈ ਹੀ ਕੋਈ ਸਾਨੂੰ ਕਹਿੰਦੇ ਸਨ ਦੀਆਂ ਕੰਧਾਂ ਨੇ ਆਜੋ ਅੱਛਾ ਆਜੋ ਬਾਬਾ ਜੀ ਹਾਂ ਹਾਂ 22 ਦੀਆਂ 24 ਦੀਆਂ ਕੰਧਾਂ ਨੇ ਨਾ ਹਾਂ ਆਹੋ। ਸਹੀ ਸਹੀ ਅੱਛਾ ਭਾ ਇੱਥੇ ਤੂੰ ਆਣਾ ਮੈਂ ਹੱਥ ਨਾਲ ਢਵਾਇਆ ਕਰਕੇ ਮੈਂ ਥੋੜਾ ਨਕਸ਼ਾ ਦਿਖਾਓ ਦੱਸੋ ਨਾ ਵੀ ਇੱਥੇ ਕਮਰਾ ਸੀ ਇੰਜ ਕਰ ਤੁਸੀਂ ਕਿਵੇਂ ਦਾ ਵੇਖਿਆ ਇਹ ਤਿੰਨ ਹੈ ਮਕਾਨ ਜੀ ਹਾਂਜੀ ਅੱਛਾ ਇੱਥੇ ਹਨ ਇੱਥੇ ਅੱਛਾ ਅੱਗੇ ਇੱਥੇ ਜਿਹੜਾ ਸੀ ਆ ਬਰਾਂਡਾ ਸੀ ਹਾਂ ਅੱਛਾ ਤੇ ਅੱਗੇ ਆ ਸੀਣ ਸੀ ਅੱਛਾ ਲੱਗੀ ਇਹ ਕੀ ਸਨ ਇਹ ਕੀ ਸਨ ਇਹਦਾ ਮੂੰਹ ਕਰਕੇ ਦੱਸੋ ਇਹ ਜਿਹੜੀ ਸੀ ਇੱਥੇ ਬਣੀ ਸੀ ਆਪਣਾ ਉਹ ਅੱਗ ਇਹ ਪਾਣੀ ਕੀ ਜਣਾ ਇਹ ਬਾਬਾ ਸੌਲਾ ਕੁੱਬਾ ਸੀ ਇੱਧਰ ਇਹ ਡਿਉੜੀ ਬਣੀ ਸੀ ਇੱਥੇ ਇਹ ਉਹਦੇ ਮਕਾਨ ਸਨ ਇੱਥੇ ਵਿੱਚ ਅੱਛਾ ਉਹ ਪਰਲੇ ਪਾਸੇ ਹੋਣਗੇ ਨਾ ਉਹਦੇ ਹਾਂ। ਨਾਲ ਹਾਂਜੀ ਉਹ ਨਾਲ ਹੀ ਆ ਸਾਂਝੀ ਕੰਧ ਇਹਨਾਂ ਲੋਕਾਂ ਨਾਲ ਅੱਛਾ ਅੱਛਾ ਭਾ ਪਿੱਛੇ 2 ਕਮਰੇ ਇੱਥੇ ਇੱਕ ਬਰਾਮਦਾ ਜਿਹਾ ਹਾਂ ਬਣਿਆ ਬਰਾਂਡਾ ਲੰਮਾ ਤੇ ਦਰਵਾਜ਼ੇ ਕਿਵੇਂ ਦੇ ਤੁਸੀਂ ਵੇਖੇ ਦਰਵਾਜ਼ੇ ਆ ਜਿਹੜੇ ਲਾਏ ਜਿਵੇਂ ਲੱਕੜੀ ਦੇ ਨੇ ਲੱਕੜੀ ਦੇ ਤੇ ਇੱਕ ਬਚਿਆ ਹੋਇਆ ਜਿਹੜਾ ਹੈ ਇੱਕ ਦੀ ਬਾਕੀ ਉਹ ਚਰਾ ਨੂੰ ਗਿਆ ਬਣਵਾਏ ਹਾਂ 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 ਜ਼ਾਰੀ ਬਾਤ ਹੁਣ ਫਿਰ ਨਕਸ਼ੇ ਜਿਵੇਂ ਚੇਂਜ ਹੁੰਦੇ ਨੇ ਦਿਖਾਇਆ ਬੜੇ ਹਾਂ ਹਾਂ ਉਹ ਤਾਂ ਬੜੇ ਵੀਆਈਪੀ ਉੱਥੋਂ ਹੀ ਇੱਟ ਵਿੱਚ ਇਸਤੇਮਾਲ ਹੋਈ ਨੇ ਥਲੇ ਨੀਆਂ ਵਿੱਚ ਇਹ ਹੀ ਲੱਗੀ ਹਾਂ ਹਾਂ ਇਹ ਕਈਆਂ ਸੱਚਿਆਂ ਦੀ ਕੋਈ ਪਤਲੀ ਜੀ ਕੋਈ ਮੋਟੀ ਕੋਈ ਭੱਠੀਆਂ ਦੀਆਂ ਇੱਟਾਂ ਸਨ ਉਦੋਂ ਹਾਂਜੀ ਹਾਂਜੀ ਆਹ ਨਹੀਂ ਉਦੋਂ ਪੱਠੇ ਦੀ ਇੱਟ ਵੀ ਹੁਣ ਦੀ ਇੱਟ ਨਾਲੋਂ ਭਾਰੀ ਸੀ ਇਹ ਇੱਕ ਛੋਟੀ ਇੱਟ ਦੀ ਹੁੰਦੀ ਸੀ ਨਿਸ਼ਾਈ ਉਹਨੂੰ ਨਾਨਕਸ਼ਾਹੀ ਇੱਟਾਂ ਹੀ ਕਹਿ ਦਿੰਦੇ ਆ ਚਾਉਂਦੀ ਸੀ ਇੱਥੇ ਪੱਠਾ ਕੋਈ ਨਹੀਂ ਸੀ ਅੱਛਾ ਪੱਠਾ ਕਿਤੇ ਸੀ ਚੂੜਕਾਣੇ ਝੂੜ ਕਾਣੇ ਸੱਚੇ ਸੌਦੇ ਸੱਚੇ ਸੌਦੇ ਨਹੀਂ ਮੰਡੀ ਝੂੜ ਕਾਣੇ ਅੱਛਾ ਉੱਥੋਂ ਆਉਂਦੀ ਸੀ ਇੱਟ ਉੱਥੋਂ ਇੱਟ ਆਉਂਦੀ ਸੀ ਇੱਥੇ ਕੋਈ ਪੱਠਾ ਨਹੀਂ ਸੀ ਇੱਟਾਂ ਲਿਆਂਦੇ ਕਾਹਦੇ ਹੁੰਦੇ ਹਨ ਖੋਤਿਆਂ ਜਾਂ ਦੇ ਖੋਤਿਆਂ ਤੇ ਜਿਹੜਿਆਂ ਦੇ ਜਾਂ ਤੇ ਗੱਡੀਆਂ ਜਾਂ ਊਠਾਂ ਤੇ ਅੱਛਾ ਤੇ ਜਾਂ ਗੱਡਿਆਂ ਤੇ ਅੱਛਾ ਅੱਛਾ ਅੱਜ ਇੱਥੇ ਇਹ ਮੇਨ ਦਰਵਾਜ਼ਾ ਸੀ ਹਾਂ ਹਾਂ ਅੱਛਾ ਮੇਨ ਕਿੱਥੇ ਸੀ ਇਹ ਦਰਵਾਜ਼ਾ ਹੈ ਤੇ ਇੱਥੇ ਸਿੱਧਾ ਲੱਗਾ ਸੀ ਇੱਥੇ ਸਿੱਧਾ ਲੱਗਾ ਹੈ। ਉਹ ਪਿੱਛੇ ਹੋਇਆ ਥੋੜਾ ਦੋਵੇਂ ਵਿੱਚ ਲੈ ਲਿਆ ਕੈਮਰੇ ਦੋਵੇਂ ਚੀਜ਼ਾਂ ਇੱਕ ਫਰੇਮ ਚ ਆ ਜਾਣ ਦੋਵੇਂ ਚੀਜ਼ਾਂ ਆਂਡੀਆਂ ਪਿੱਛੇ ਚੱਲੋ ਹੋਰ ਇਹ ਮੇਨ ਦਰਵਾਜ਼ਾ ਹੀ ਡਾਟ ਲੱਗੀ ਸੀ ਅੱਛਾ ਆ ਸੁਣੀ ਆ ਵੀ ਇੱਥੇ ਕਿੱਡੀ ਤਗੜੀ ਇੱਟ ਹਾਂਜੀ ਬਾਬਾ ਜੀ ਫਿਰ ਹੈ ਵੇਖੋ ਨਾ ਪਾ ਕੇ ਨਹੀਂ ਹੋਣੀ 24 ਦੀ ਮੇਰੇ ਖਿਆਲ ਆ 24 ਦੀ 1 2 3 4 ਤੇ 5 ਇਹ 5 ਇੱਟਾਂ ਦੀ ਇਹ 5 ਇੱਟਾਂ ਦੀ ਕੰਧ ਤੇ ਇੱਥੇ ਸੀ ਭਾ ਹਾਂਜੀ ਗੇਟ ਲਗਾ ਹੁੰਦਾ ਸੀ ਕਾਹਦਾ ਸੀ ਗੇਟ ਲੱਕੜੀ ਦਾ ਗੇਟ ਨਹੀਂ ਲੱਕੜੀ ਦੀ ਐਵੇਂ ਦਾ ਹੀ ਅੱਛਾ ਅੱਛਾ ਨਹੀਂ ਛੋਟਾ ਸੀ ਕਿ ਵੱਡਾ ਸੀ ਗੇਟ ਵੱਡਾ ਗੇਟ ਸੀ ਅੱਛਾ, ਇੱਕ ਇੱਥੇ ਲੱਗਾ ਸੀ 2 ਦਰਵਾਜ਼ੇ ਸੀ। ਅੱਛਾ 2 ਦਰਵਾਜ਼ੇ ਸਨ ਇੱਕ ਸਾਹਮਣੇ ਦਰਵਾਜ਼ਾ ਇੱਕ ਇੱਥੇ ਹਾਂਜੀ ਕਿਉਂ ਬਾਬਾ ਇਹ ਸਿੱਖਾਂ ਪਹਿਲਾਂ ਮੁੰਡੇ ਕਿੱਥੇ ਦਰਵਾਜ਼ਾ ਹੁੰਦਾ ਇੱਕ ਅੱਗੇ ਸੀ ਆਹੋ ਦੋ ਇਧਰ ਇਹ ਅੱਗੇ ਬਰਾਂਡਾ ਸੀ ਅੰਦਰ ਤੇ ਕੋਈ ਹੋਰ ਦਰਵਾਜ਼ਾ ਬਚਿਆ ਐਵੇਂ ਦਾ ਚਲੋ ਬਾਬਾ ਜੀ ਉਹ ਤਕਰੀਬਨ ਨਾ 4 ਮਣ ਦਾ ਹੋਣਾ ਐਡੀ ਉਹ ਲੱਕੜ ਭਾਰੀ ਸੀ ਲਓ ਜੀ ਆ ਗਏ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਸਾਰੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਜਿਹੜੀ ਮੇਨ ਜਿਹੜਾ ਇਹ ਬਾਹਰ ਵੈਸੇ ਸੀ ਤੇ ਗੁਰਦੁਆਰਾ ਮੇਨ ਜਿਹੜੀ ਐਂਟਰੈਂਸ ਹੈ ਉਹ ਅੰਦਰ ਹੈ ਇਹ ਵੀ ਗੁਰਦੁਆਰਾ ਸਾਹਿਬ ਦੀ ਜਗ੍ਹਾ ਸੀ ਲੇਕਿਨ ਇਹ ਸ਼ਾਇਦ ਇੱਥੇ ਕੋਈ ਉਂਝ ਜਗ੍ਹਾ ਬਾਹਰ ਵਾਲੀ ਛੱਡੀ ਹੋਏਗੀ ਇੱਥੇ ਜਿਵੇਂ ਮਰਜ਼ੀ ਚੱਲ ਜਾਂਦੇ ਹਨ ਬਾਕੀ ਦੇ ਗੁਰਦੁਆਰਾ ਸਾਹਿਬ ਅੰਦਰ ਹੈ ਨਾ ਉੱਥੇ ਜੁੱਤੀਆਂ ਪਾ ਕੇ ਜਾਨੀ ਅੰਦਰ ਨਹੀਂ ਸਾ ਜਾਂਦੇ ਆ ਤੇ ਇੱਥੇ ਕਿਤੇ ਦਰਵਾਜ਼ਾ ਹੁੰਦਾ ਸੀ ਉਹ ਦੱਸਦੇ ਆ ਤੇ ਇੱਕ ਤੁਹਾਨੂੰ ਪਿੱਪਲ ਵਿਖਾ ਦਈਏ ਜੀ ਆ ਪਿੱਪਲ ਵੀ 47 ਤੋਂ ਪਹਿਲਾਂ ਦਾ ਆਹੋ ਉਦੋਂ ਦਾ ਹੀ ਇਹ ਉਦੋਂ ਦਾ ਤੇ ਗੁਰਦੁਆਰਾ ਸਾਹਿਬ ਨੂੰ ਕਰਾਓ ਜੀ ਦਰਸ਼ਨ ਅਨੂਪ ਸਿੰਘ ਨੂੰ ਇਧਰ ਮਾਰੋ ਇਹ ਸਾਹਮਣੇ ਗੁਰਦੁਆਰਾ ਸਾਹਿਬ ਜੀ ਆ ਗਏ ਤੁਹਾਡੇ ਪਿੰਡ ਮੰਗਾ ਵਿਰਕਾਂ ਦਾ ਗੁਰਦੁਆਰਾ ਸਾਹਿਬ ਜਿਹੜਾ ਤੁਹਾਨੂੰ ਵਿਖਾ ਰਹੇ ਆ ਤੇ ਵੇਖੋ ਕਿੱਡੀ ਜਿਹੜੀ ਵੱਡੀ ਬਿਲਡਿੰਗ ਹੈ ਤੇ ਕਿੱਡੀ ਪਿਆਰੀ ਹੈ ਤੇ ਫਰੈਂਡ ਸਾਰਾ ਬਾਤ ਆ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਅੱਗੇ ਖਲੋਤੇ ਆ ਤੁਹਾਨੂੰ ਸਾਰਾ ਪਿੰਡ ਵਿਖਾਇਆ ਬਜ਼ੁਰਗਾਂ ਦੀਆਂ ਗੱਲਾਂ ਸੁਣਾਈਆਂ ਅਨੂਪ ਸਿੰਘ ਵਿਰਕ ਤੁਹਾਡੇ ਪਰਦਾਦਾ ਜੀ ਅਰਜਨ ਸਿੰਘ ਦੇ ਘਰ ਲੈ ਕੇ ਤੁਹਾਨੂੰ ਅੰਦਰੋਂ ਸਾਰਾ ਘਰ ਵਿਖਾਇਆ ਅੱਜ ਦੀ ਇਹ ਕੁਛ ਸਾਡਾ ਉਪਰਾਲਾ ਤੁਹਾਨੂੰ ਜਿਹੜਾ ਅਸੀਂ ਕੋਸ਼ਿਸ਼ ਕੀਤੀ ਤੁਹਾਡੇ ਰੂਬਰੂ ਰੱਖਿਆ ਸਾਰਾ ਪਿੰਡ ਵਿਖਾਇਆ ਔਰ ਗੁਰਦੁਆਰਾ ਸਾਹਿਬ ਵੀ ਵਿਖਾਤਾ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਦੇ ਅੱਗੇ ਅਸੀਂ ਖਲੋਤੇ ਆ ਬਾਬਾ ਜੀ ਮੇਰੇ ਨਾਲ ਨੇ ਜਿਹੜੇ ਉਸ ਟਾਈਮ 18-20 ਸਾਲ ਦੇ ਸਨ ਉਮੀਦ ਕਰਦੇ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ ਹੋਏਗੀ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਲਾਜ਼ਮਨ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤਾਂ ਕਿ ਜਿਹੜੇ ਇੱਥੋਂ ਗਏ ਸਨ ਜਿੰਨੇ ਵੀ ਸਰਦਾਰ ਅਗਰ ਉਹਨਾਂ ਚੋਂ ਕੋਈ ਬਚਿਆ ਹੋਵੇ ਉਹ ਵੀਡੀਓ ਵੇਖ ਲੈ ਆਪਣਾ ਗੁਰਦੁਆਰਾ ਵੇਖ ਆਪਣਾ ਪੂਰਾ ਪਿੰਡ ਵੇਖ ਲੈ ਅਗਰ ਉਹ ਨਹੀਂ ਬਚਿਆ ਉਹਨਾਂ ਦੇ ਅੱਗੋਂ ਆਲ ਔਲਾਦ ਉਹਨਾਂ ਦੀ ਪੀੜ੍ਹੀ ਚੋਂ ਕਿਸੇ ਦਾ ਦਿਲ ਕਰਦਾ ਹੈ ਮੇਰੇ ਪਿੰਡ ਦੇ ਮੇਰੇ ਜਿਹੜੇ ਨੇ ਪਿੰਡ ਦੇ ਵਿੱਚੋਂ ਜਿੱਥੋਂ ਆਏ ਸੀ ਬਜ਼ੁਰਗ ਉਹ ਅਸੀਂ ਪਿੰਡ ਵੇਖੀਏ ਤੇ ਉਹ ਵੇਖ ਸਕਣ
ਤੇ ਅਗਰ ਤੁਹਾਡਾ ਕਿਸੇ ਦਾ ਦਿਲ ਕਰਦਾ ਲਹਿੰਦੇ ਪੰਜਾਬ ਦੇ ਵਿੱਚ ਆਪਣਾ ਪਿੰਡ ਵੇਖਣ ਨੂੰ, ਆਪਣਾ ਘਰ ਵੇਖਣ ਨੂੰ, ਆਪਣਾ ਜਿਹੜਾ ਉਹ ਇਲਾਕਾ ਵੇਖਣ ਨੂੰ, ਸਾਡੇ ਨਾਲ ਤੁਸੀਂ ਇਨਬਾਕਸ 'ਚ ਰਾਬਤਾ ਕਰ ਸਕਦੇ ਹੋ। ਜਿਉਂਦੇ ਵਸਦੇ ਰਹੋ।